ਰਾਸ਼ਟਰਪਤੀ ਟਰੰਪ ਨੇ ਅੱਜ ਵਰਲਡ ਇਕਨੋਮਿਕ ਫੋਰਮ ਡੇਵੋਸ ਦੇ ਵਿੱਚ ਇਹ ਭਾਸ਼ਣ ਦਿੰਦਿਆਂ ਹੋਇਆਂ ਜਿੱਦਾਂ ਤੁਸੀਂ ਦੱਸਿਆ ਵੀ ਕਹਿੰਦੇ ਵੀ ਨਾਓ ਐਵਰੀਵਨ ਸੇਇੰਗ ਓ ਗੁੱਡ that's probably the biggest statement I made because people thought I would use force. I don't have to use force. I don't want to use force. I won't use force. ਸੋ ਉਹਨਾਂ ਨੇ ਕਿਹਾ ਵੀ ਅੱਜ ਦੀ ਇੱਕ ਹਿਸਾਬ ਦੇ ਨਾਲ ਵੀ ਚਲ ਸਾਰਿਆਂ ਨੇ ਕਿਹਾ ਵੀ ਬਹੁਤ ਚੰਗੀ ਗੱਲ ਆ ਵੀ ਬੜੀ ਵੱਡੀ ਸਟੇਟਮੈਂਟ ਉਹਨਾਂ ਨੇ ਅੱਜ ਜਿਹੜੀ ਦਿੱਤੀ ਆ ਜਿੱਤੇ ਲੋਕ ਕਹਿੰਦੇ ਸੋਚਦੇ ਸੀਗੇ ਵੀ ਮੈਂ ਮਿਲਟਰੀ ਤਾਕਤ ਦੀ ਜਿਹੜੀ ਵਰਤੋਂ ਕਰ ਸਕਦਾ ਹੈ ਕਹਿੰਦੇ ਵੀ ਮੈਨੂੰ ਲੋੜ ਨਹੀਂ ਆ ਤਾਕਤ ਵਰਤਣ ਦੀ ਮੈਂ ਜਿਹੜੀ ਆ ਉਹ ਵਰਤਣੀ ਨਹੀਂ ਚਾਹੁੰਦਾ ਤੇ ਨਾ ਹੀ ਮੈਂ ਜਿਹੜੀ ਇਹ ਤਾਕਤ ਨੂੰ ਵਰਤੂੰਗਾ। ਕੱਲ ਹੀ ਜਿਹੜੇ ਗ੍ਰੀਨਲੈਂਡ ਦੇ ਪ੍ਰਧਾਨ ਮੰਤਰੀ ਸੀਗੇ ਉਹਨਾਂ ਨੇ ਆਪਣੇ ਵਸਨੀਕਾਂ ਨੂੰ ਕਿਹਾ ਸੀਗਾ ਵੀ ਮਿਲਟਰੀ ਇਨਵੇਜਨ ਦੇ ਲਈ ਆਪਣੇ ਆਪ ਨੂੰ ਤੁਸੀਂ ਤਿਆਰੀ ਕਰੋ। ਆਪਣੇ ਉਹਨਾਂ ਨੇ ਮਹਿਕਮਿਆਂ ਨੂੰ ਵੀ ਉਸ ਬਾਬਤ ਤਿਆਰੀ ਕਰਨ ਦੇ ਲਈ ਆਦੇਸ਼ ਦੇ ਦਿੱਤੇ ਸੀਗੇ। ਉਹਨਾਂ ਨੇ ਇਹ ਕਿਹਾ ਸੀਗਾ ਵੀ ਮੈਨੂੰ ਲੱਗਦਾ ਤਾਂ ਨਹੀਂ ਵੀ ਮਿਲਟਰੀ ਐਕਸ਼ਨ ਜਿਹੜਾ ਆ ਉਹ ਆਊਗਾ ਬਟ ਕਹਿੰਦੇ ਆ ਵੀ ਚਲੋ ਸੰਭਾਵਨਾਵਾਂ ਦੇ ਲਈ ਆਪਾਂ ਨੂੰ ਰੈਡੀ ਜਿਹੜਾ ਉਹ ਰਹਿਣਾ ਚਾਹੀਦਾ ਆ। ਕਹਿੰਦੇ ਵੀ ਟਰੰਪ ਹੁਣਾਂ ਨੇ ਇਸੇ ਭਾਸ਼ਣ ਦੇ ਵਿੱਚ ਕਿਹਾ ਵੀ ਕਹਿੰਦੇ ਵੀ ਮੇਰੇ ਬਹੁਤ ਇੱਜ਼ਤ ਕਰਦਾ ਆ ਟਰਮੈਂਡਸ ਰਿਸਪੈਕਟ ਆ ਗ੍ਰੀਨਲੈਂਡ ਤੇ ਡੈਨਮਾਰਕ ਦੇ ਲੋਕਾਂ ਦੇ ਲਈ ਟਰਮੈਂਡਸ ਰਿਸਪੈਕਟ। ਕਹਿੰਦੇ ਪਰ ਨਾਟੋ ਦੇ ਜਿੰਨੇ ਵੀ ਮੁਲਕ ਨੇ ਐਲਾਈਜ਼ ਨੇ ਉਹਨਾਂ ਦੀ ਇੱਕ ਓਬਲੀਗੇਸ਼ਨ ਜ਼ਿੰਮੇਵਾਰੀ ਜਿਹੜੀ ਉਹ ਬਣਦੀ ਆ ਵੀ ਉਹ ਆਪਣੀ ਟੈਰੀਟਰੀ ਨੂੰ ਖੁਦ ਡਿਫੈਂਡ ਜਿਹੜਾ ਉਹ ਕਰ ਸਕਣ। ਕਹਿੰਦੇ ਵੀ ਇਹ ਫੈਕਟ ਆ ਵੀ no nation or groups of nation is in any position to be able to secure Greenland other than the United States. We are a great power. ਨਾਲੇ ਪਹਿਲੋਂ ਕਹਿਤਾ ਵੀ ਆਪਾਂ ਹਮਲਾ ਵੀ ਨਹੀਂ ਕਰਾਂਗੇ ਤੇ ਨਾਲੇ ਇਹ ਵੀ ਕਹਿ ਦਿੱਤਾ ਵੀ ਕੋਈ ਵੀ ਇਦਾਂ ਦਾ ਮੁਲਕ ਨਹੀਂ ਹੈਗਾ ਜਾਂ ਮੁਲਕਾਂ ਦਾ ਕੋਈ ਸੰਗ੍ਰਹਿ ਇਦਾਂ ਦਾ ਨਹੀਂ ਹੈਗਾ ਜਿਹੜਾ ਗ੍ਰੀਨਲੈਂਡ ਨੂੰ ਆਪਣੇ ਅਧੀਨ ਜਿਹੜਾ ਉਹ ਕਰ ਸਕਦਾ ਅਦਰ ਦੈਨ US। ਵੀ ਸਾਡੇ ਤੋਂ ਬਗੈਰ ਹੋਰ ਕੋਈ ਨਹੀਂ ਜਿਹੜਾ ਉਹ ਹੈਗਾ ਵੀ ਸਾਡੀ ਤਾਕਤ ਐਡੀ ਤਗੜੀ ਜਿਹੜੀ ਉਹ ਹੈਗੀ ਆ। ਸੋ ਵੀ ਵਾਂਟ ਅ ਪੀਸ ਆਫ ਆਈਸ for world protection and they won't give it. We never asked for anything else, so they have a choice. You can say yes or we will and we will be very appreciative or you can say no and we will remember. So ਕਹਿੰਦੇ ਵੀ ਅਸੀਂ ਤਾਂ ਬਰਫ਼ ਦਾ ਟੁਕੜਾ ਇੱਕ ਮੰਗ ਰਹੇ ਆ ਵੀ ਇਹ ਸਾਨੂੰ ਦਿੰਦੇ ਨਹੀਂ ਆ ਤੇ ਕਹਿੰਦੇ ਵੀ ਹੋਰ ਤਾਂ ਅਸੀਂ ਕਦੀ ਕੁਝ ਮੰਗਿਆ ਹੀ ਨਹੀਂ ਤੇ ਤੁਹਾਡੀ ਆਪਣੀ ਇੱਛਾ ਹੈਗੀ ਆ ਤੇ ਜੇ ਤੁਸੀਂ ਯੈਸ ਕਰ ਦੋਗੇ ਤਾਂ ਅਸੀਂ ਤੁਹਾਡੇ ਬੜੇ ਧੰਨਵਾਦੀ ਆ ਐਪਰੀਸ਼ੀਏਟਿਵ ਹੋਵਾਂਗੇ ਤੇ ਜੇ ਤੁਸੀਂ ਨਾ ਕਰੋਗੇ ਤਾਂ ਅਸੀਂ ਹਮੇਸ਼ਾ ਇਸ ਨਾਂ ਨੂੰ ਚੇਤਾ ਜਿਹੜਾ ਉਹ ਰੱਖਾਂਗੇ। ਸੋ ਡੇਵਸ ਪਹੁੰਚਣ ਤੋਂ ਪਹਿਲਾਂ ਰਾਸ਼ਟਰਪਤੀ ਟਰੰਪ ਨੇ 10% ਜਿਹੜੇ ਟੈਰਿਫ ਆ ਉਹਨਾਂ ਮੁਲਕਾਂ ਦੇ ਉੱਤੇ ਲਾਏ ਸੀਗੇ 8 ਯੂਰਪੀਅਨ ਕੰਟਰੀਜ਼ ਦੇ ਉੱਤੇ ਜਿਨ੍ਹਾਂ ਨੂੰ ਗ੍ਰੀਨਲੈਂਡ ਅਮਰੀਕਾ ਜਿਹੜਾ ਗ੍ਰੀਨਲੈਂਡ ਨੂੰ ਹਥਿਆ ਲਵੇ ਉਸ ਤੋਂ ਹਰਜ ਸੀਗਾ ਤੇ 1 ਫਰਵਰੀ ਤੋਂ ਚਾਲੂ ਹੋਣਗੇ ਤੇ ਇਹ ਕਹਿੰਦੇ ਵੀ 1 ਜੂਨ ਤੋਂ ਇਹ ਟੈਰਿਫ 10% ਤੋਂ ਜਿਹੜੇ ਵਧਣੇ ਆ ਉਹ ਫਿਰ ਹੋਰ ਵੱਧ ਕੇ 25% ਟੈਰਿਫ ਜਿਹੜੇ ਓਵਰਆਲ ਇਨਕਰੀਜ਼ 1 ਜੂਨ ਤੱਕ ਹੋ ਜਾਣਗੇ। ਸੋ ਜਿੰਨੀ ਦੇਰ ਤੱਕ US ਗ੍ਰੀਨਲੈਂਡ ਨੂੰ ਕਹਿੰਦੇ ਵੀ ਪਰਚੇਜ਼ ਨਹੀਂ ਕਰ ਲੈਂਦਾ। ਸੋ ਡੈਵਸ ਦੇ ਵਿੱਚ ਅੱਜ ਰਾਸ਼ਟਰਪਤੀ ਟਰੰਪ ਦਾ ਸੁਰ ਥੋੜਾ ਜਿਹਾ ਜਿਹੜਾ ਉਹ ਬਦਲਿਆ ਆ ਦੇਖਦੇ ਹੋਏ ਵੀ ਪੁਸ਼ਬੈਕ ਉਹਨਾਂ ਨੂੰ ਬਹੁਤ ਜ਼ਿਆਦਾ ਮਿਲ ਰਿਹਾ ਤੇ ਜਿੱਦਾਂ ਹਰਜੋਤ ਸਿੰਘ ਜੀ ਤੁਸੀਂ ਸ਼ੁਰੂਆਤ ਦੇ ਵਿੱਚ ਪਹਿਲੀ ਖਬਰ ਕੀਤੀ ਵੀ EU ਨੇ US ਦੇ ਨਾਲ ਜਿਹੜੀ ਟ੍ਰੇਡ ਡੀਲ ਆ ਉਸ ਨੂੰ ਹਰੀ ਝੰਡੀ ਦੇਣ ਦੇ ਉੱਤੇ ਹਾਲ ਦੀ ਘੜੀ ਰੋਕ ਲਗਾ ਦਿੱਤੀ ਆ। ਕੱਲ EU ਦੀ ਜਿਹੜੀ ਕਮਿਸ਼ਨ ਹੈਗੀ ਆ ਯੂਰਪੀਅਨ ਕਮਿਸ਼ਨ ਦੀ ਪ੍ਰੈਜ਼ੀਡੈਂਟ ਉਰਸੁਲਾ ਵੌਨ ਡਰ ਲੇਨ ਉਹਨੇ ਭਾਰਤ ਦਾ ਜਿਹੜਾ ਉਹ ਨਾਂ ਲਿਆ ਕਹਿੰਦੇ ਵੀ ਸਾਡੇ ਨਾਲ 2 ਬਿਲੀਅਨ ਲੋਕਾਂ ਦੀ ਸਮਝੌਤਾ ਜਿਹੜਾ ਉਹ ਹੋਣ ਜਾ ਰਿਹਾ ਆ। ਪ੍ਰੈਜ਼ੀਡੈਂਟ ਜਿਹੜਾ ਫਰਾਂਸ ਦਾ ਮੈਕਰੋਨ ਆ ਉਹਨੇ ਚਾਈਨਾ ਦੀ ਡਾਇਰੈਕਟ ਇਨਵੈਸਟਮੈਂਟ ਵੱਖੋ ਵੱਖਰੇ ਮੁਲਕਾਂ ਦੇ ਵਿੱਚ ਕਰਨ ਦੀ ਸਿੱਧੀ ਯੂਰਪ ਦੇ ਵਿੱਚ ਕਰਨ ਦੀ ਉਹਨਾਂ ਨੂੰ ਜਿਹੜੀ ਗੱਲ ਆਖੀ ਸੀਗੀ ਤੇ ਇੰਡੀਆ ਦੇ ਨਾਲ ਕਹਿੰਦੇ ਮਦਰ ਆਫ ਆਲ ਟ੍ਰੇਡ ਡੀਲਸ ਇਹ ਜਿਹੜੀ ਉਰਸੁਲਾ ਵੌਨ ਡਰ ਲੇਨ ਨੇ ਕੱਲ ਆਪਣੇ ਭਾਸ਼ਣ ਵਰਲਡ ਇਕਨੋਮਿਕ ਫੋਰਮ ਦੇ ਵਿੱਚ ਦਿੱਤਾ ਸੀਗਾ। ਓਵਰਆਲ ਜੇ ਦੇਖਿਆ ਜਾਵੇ ਹਰਜੋਤ ਸਿੰਘ ਜੀ ਵਰਲਡ ਇਕਨੋਮਿਕ ਫੋਰਮ ਇਸ ਵਾਰ ਪੋਲੀਟੀਕਲ ਰੰਗਤ ਦੇ ਵਿੱਚ ਜਿਹੜਾ ਉਹ ਖਾਸਾ ਜ਼ਿਆਦਾ ਚੜ ਗਿਆ। ਵੈਸੇ ਵੀ ਜਿੱਥੇ ਦੁਨੀਆ ਦੇ ਟੌਪ ਦੇ ਮੁਲਕਾਂ ਦੇ ਟੌਪ ਤੇ ਜਿਹੜੇ ਲੀਡਰ ਆ ਉਹਨਾਂ ਦੇ ਸਟੇਟ ਹੈਡਸ ਨੇ ਆਉਣਾ ਹੁੰਦਾ ਆ ਤਾਂ ਉੱਥੇ ਅਜਿਹੀਆਂ ਘਟਨਾਵਾਂ ਜਿਹੜੀਆਂ ਆ ਉਹ ਅਕਸਰ ਹੀ ਵਾਪਰਦੀਆਂ ਹੀ ਰਹਿੰਦੀਆਂ ਹੈਗੀਆਂ। ਟਰੰਪ ਹੁਣੀ ਜਦੋਂ ਸਕਾਟਲੈਂਡ ਗਏ ਸੀਗੇ ਉਦੋਂ ਟ੍ਰੇਡ ਡੀਲ ਦੇ ਉੱਤੇ ਸੰਧੀ ਨੂੰ ਲੈ ਕੇ ਇਹਨਾਂ ਨੇ ਦੋਨਾਂ ਨੇ ਹੱਥ ਜਿਹੜਾ ਉਹ ਮਿਲਾਇਆ ਸੀਗਾ ਵੀ ਯੂਰਪੀਅਨ ਸੰਘ ਦੇ ਨਾਲ ਤੇ ਅਮਰੀਕਾ ਦੇ ਨਾਲ ਆਪਸ ਦੇ ਵਿੱਚ ਟ੍ਰੇਡ ਡੀਲ ਜਿਹੜੀ ਸਿਰੇ ਚੜ ਗਈ ਆ ਪਰ ਹਾਲ ਦੀ ਘੜੀ ਉਸ ਨੂੰ ਹੁਣ ਉਹਨਾਂ ਨੇ ਹਰੀ ਝੰਡੀ ਦੇਣ ਦੇ ਉੱਤੇ ਰੋਕ ਲਗਾ ਦਿੱਤੀ ਹੈ। ਜੀ
ਬਹੁਤ ਸਾਰੀਆਂ ਜਿਹੜੀਆਂ ਹਾਈਲਾਈਟਸ ਹੋਈਆਂ, ਯੂਐਸ ਨੇ ਇਹ ਕਿਹਾ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਵੀ ਗ੍ਰੀਨਲੈਂਡ ਸਾਨੂੰ ਚਾਹੀਦਾ ਹੀ ਚਾਹੀਦਾ ਆ ਸਟ੍ਰੈਟਜਿਕ ਨੈਸ਼ਨਲ ਸਿਕਿਉਰਿਟੀ ਦੇ ਲਈ, ਤੇ ਅਸੀਂ ਫੋਰਸ ਨਹੀਂ ਯੂਜ਼ ਕਰਾਂਗੇ ਇਸ ਨੂੰ ਐਕਵਾਇਰ ਕਰਨ ਦੇ ਲਈ। ਕਹਿੰਦੇ ਵੀ ਮੈਂ ਚਾਹਨਾ ਆ ਵੀ ਬਹੁਤ ਜਲਦੀ ਜਿਹੜੀਆਂ ਨੈਗੋਸ਼ੀਏਸ਼ਨਸ ਆ ਉਹ ਹੋਣੀਆਂ ਚਾਹੀਦੀਆਂ ਆ, ਕਿਸ ਤਰ੍ਹਾਂ ਜਿਹੜਾ ਗ੍ਰੀਨਲੈਂਡ ਆ ਉਹ ਯੂਐਸਏ ਦੇ ਨਾਲ ਰਲ ਸਕੇ। ਤੇ ਯੂਰਪ ਕਹਿੰਦੇ ਵੀ ਹੈਡ ਨਹੀਂ ਕਰ ਰਿਹਾ ਰਾਈਟ ਡਾਇਰੈਕਸ਼ਨ ਦੇ ਵਿੱਚ। ਕਹਿੰਦੇ ਵੀ ਗਵਰਨਮੈਂਟ ਬਹੁਤ ਜ਼ਿਆਦਾ ਮਨੀ ਸਪੈਂਡ ਕਰ ਰਹੀ ਹੈਗੀ ਆ, ਮਾਈਗ੍ਰੇਸ਼ਨ ਤੇ ਟ੍ਰੇਡ ਪਾਲਿਸੀਜ਼ ਨੂੰ ਲੈ ਕੇ ਯੂਰਪ ਦੇ ਵਿੱਚ ਬਹੁਤ ਵੱਡੀ ਪ੍ਰੋਬਲਮ ਹੈਗੀ ਆ। ਯੂਐਸ ਨੇ ਜਿਹੜੀ ਨਿਕੋਲਸ ਮਦੂਰਾ ਨੂੰ ਵੈਨਜ਼ੂਏਲਾ ਤੋਂ ਚੱਕ ਕੇ ਲਿਆਂਦਾ ਸੀ, ਉਹਦੇ ਵਿੱਚ ਉਹਨਾਂ ਨੇ ਇਹ ਕਿਹਾ ਆ ਵੀ ਜਿਹੜੀ ਲੀਡਰਸ਼ਿਪ ਆ ਉਸ ਕੰਟਰੀ ਦੀ, ਯੂਐਸ ਦੀ ਜਿਹੜੀ ਆ ਉਹ ਬੜੀ ਸਮਾਰਟ ਹੈਗੀ ਆ, ਬਹੁਤ ਗੁੱਡ ਹੈਗੀ ਆ, ਤੇ ਅਸੀਂ ਉਹਨਾਂ ਦੇ ਨਾਲ ਹੁਣ ਵੈਨਜ਼ੂਏਲਾ ਦੀ ਜਿਹੜੀ ਨਵੀਂ ਲੀਡਰਸ਼ਿਪ ਆ ਉਹਦੇ ਨਾਲ ਰਲ ਕੇ ਚੱਲਾਂਗੇ। ਟਰੰਪ ਉਹਨਾਂ ਨੇ ਇਹ ਕਿਹਾ ਵੀ ਜ਼ੇਲੈਂਸਕੀ ਦੇ ਪੂਤਨ ਜੋ ਆ ਉਹ ਜੰਗ ਨੂੰ ਖਤਮ ਕਰ ਦੇਣਗੇ, ਤੇ ਉਹ ਜ਼ੇਲੈਂਸਕੀ ਨੂੰ ਕਹਿੰਦੇ ਵੀ ਅੱਜ ਮੈਂ ਮਿਲਣ ਵੀ ਜਾ ਰਿਹਾ ਕੱਲ, ਜਦੋਂ ਟਰੰਪ ਹੁਣੀ ਉੱਥੇ ਬੋਲੇ ਹੈਗੇ ਆ। ਕਹਿੰਦੇ ਵੀ ਨਾਟੋ ਕੰਟਰੀਜ਼ ਜਿਹੜੀਆਂ ਆ ਉਹ ਫੇਲ ਹੋਈਆਂ ਆ ਯੂਐਸ ਨੂੰ ਐਪਰੀਸ਼ੀਏਟ ਕਰਨ ਦੇ ਲਈ। ਇਕਨੋਮਿਕ ਤੇ ਮਿਲਟਰੀ ਕੰਟਰੀਬਿਊਸ਼ਨ ਜਿਹੜੀ ਯੂਐਸ ਨੇ ਕੀਤੀ ਹੈਗੀ ਆ, ਕਹਿੰਦੇ ਵੀ ਯੂਐਸ ਨੂੰ ਮਿਲਿਆ ਕੀ ਹੈ ਸਾਰੇ ਕਾਸੇ ਦੇ ਵਿੱਚੋਂ। what did the US get out of all this work, all this money, other than death, destruction, and massive amount of cash going to people who don't appreciate what we do? ਸੋ ਥੋੜਾ ਜਿਹਾ ਮੈਂ ਸਰੋਤਿਆਂ ਨੂੰ ਦੱਸਦਾ ਜਾਵਾਂ ਵੀ ਜਿਹੜੇ ਨਾਟੋ ਦੇ ਮੁਲਕਾਂ ਦੀ ਜੇ ਆਪਾਂ ਦੱਸੀਏ ਵੀ ਉਹਨਾਂ ਦੇ ਸਿਕਿਉਰਿਟੀ ਦੇ ਉੱਤੇ ਕਿੰਨੀ ਕੁ ਜਿਹੜਾ ਸਪੈਂਡਿੰਗ ਹੈਗੀ ਆ, 32 ਨਾਟੋ ਮੈਂਬਰਸ ਹੈਗੇ ਆ, 1.50 ਟ੍ਰਿਲੀਅਨ ਡਾਲਰ, 1506 ਬਿਲੀਅਨ ਡਾਲਰ ਡਿਫੈਂਸ ਤੇ ਸਿਕਿਉਰਿਟੀ ਦੇ ਉੱਤੇ ਉਹਨਾਂ ਨੇ ਸੰਨ 2024 ਚ ਖਰਚ ਕੀਤਾ ਸੀ, ਜਿਹਦਾ 55% ਜੋ ਆ ਉਹ ਮਿਲਟਰੀ ਸਪੈਂਡਿੰਗ ਵਰਲਡ ਵਾਈਡ ਹੋਇਆ ਹੈਗਾ। ਤੇ 1.50 ਟ੍ਰਿਲੀਅਨ ਜਾਨੀ ਕਿ 1506 ਬਿਲੀਅਨ ਚੋਂ 997 ਬਿਲੀਅਨ ਡਾਲਰ ਅਮਰੀਕਾ ਨੇ ਸਪੈਂਡ ਕੀਤਾ। 66% ਇਹ ਜੋ ਨਾਟੋ ਦਾ ਡਿਫੈਂਸ ਸਪੈਂਡਿੰਗ ਆ ਉਹਦਾ ਕੱਲਾ ਇੱਕੋ ਹੀ ਮੁਲਕ 32 ਮੁਲਕਾਂ ਚੋਂ ਸਪੈਂਡ ਕਰ ਰਿਹਾ ਹੈਗਾ। ਯੂਰਪੀਅਨ ਦੇ ਜਿਹੜੇ ਸਾਰੇ ਨਾਟੋ ਮੈਂਬਰਸ ਆ ਉਹ 454 ਬਿਲੀਅਨ ਡਾਲਰ ਜਿਹੜੇ ਆ ਉਹ ਖਰਚ ਕਰ ਰਹੇ ਹੈਗੇ ਆ। ਸੋ ਇਸ ਨੂੰ ਲੈ ਕੇ ਜੋ ਟਰੰਪ ਹੋਣੀ ਆ ਉਹ ਇਹ ਵੀ ਔਖੇ ਆ ਵੀ ਅਸੀਂ ਇੰਨੀ ਸਪੋਰਟ ਕੀਤੀ ਇੰਨੇ ਮੁਲਕਾਂ ਦੀ ਫਾਈਨੈਂਸ਼ੀਅਲੀ ਕਿੰਨੇ ਸਾਲਾਂ ਤੋਂ ਕਰ ਰਹੇ ਆ, ਅਸੀਂ ਕੁਝ ਮੰਗ ਨਹੀਂ ਰਹੇ ਤੇ ਸਾਡਾ ਜਿਹੜਾ ਸਾਥ ਨਹੀਂ ਦਿੱਤਾ ਜਾ ਰਿਹਾ। ਇਹ ਉਹਨਾਂ ਨੇ ਗੱਲ ਜਿਹੜੀ ਆ ਪੂਰੇ ਦੁਨੀਆ ਨੂੰ ਸ਼ੋਅ ਕਰਨ ਦੀ ਕੋਸ਼ਿਸ਼ ਕੀਤੀ ਹੈਗੀ। ਜੀ ਬਿਲਕੁਲ।